ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਸਪੇਨ ਤੋਂ ਵੀਰ ਬੌਬੀ ਸਿੰਘ ਜੀ ਦਾ। ਇਹ ਲਿਖਦੇ ਹਨ, ਸਿੰਘ ਸਾਹਿਬ ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣ ਬਹੁਤ ਗੰਭੀਰ ਦੁਚਿੱਤੀ ਵਿੱਚ ਹਾਂ ਕਿ ਇਸ ਪ੍ਰੋਕਸੀ ਵਾਰ ਨੇ ਵਰਲਡ ਵਾਰ ਸ਼ੁਰੂ ਕਰਵਾ ਦੇਣੀ ਹੈ, ਕਿਉਂਕਿ ਪਹਿਲਾਂ ਰਸ਼ੀਆ ਦੀ ਐਂਟਰੀ ਸਿਰਫ ਸੀਰੀਆ ਤੱਕ ਸੀ, ਜਦੋਂ ਦਾ ਟਰਕੀ ਨੇ ਰਸ਼ੀਆ ਦਾ ਫਾਈਟਰ ਜੈਟ ਸੁੱਟ ਦਿੱਤਾ ਹੈ। ਇਹ ਮਸਲਾ ਹੋਰ ਪੇਚੀਦਾ ਹੋ ਗਿਆ ਹੈ। ਟਰਕੀ ਵੀ ਚੋਰਾਂ ਦੇ ਕੱਪੜੇ ਡੰਗਣ ਦੇ ਗੱਜ ਵਾਲੀ ਗੱਲ ਹੋਈ ਹੈ, ਡਾਂਗਾਂ ਦੇ ਗੱਜ ਵਾਲੀ ਗੱਲ ਹੋਈ ਹੈ। ਆਇਲ ਸਸਤਾ ਮਿਲ ਰਿਹਾ ਹੈ ਬਲੈਕ ਚ, ਇਜ਼ਰਾਈਲ ਨੂੰ ਜਾ ਰਿਹਾ ਹੈ, ਉਧਰ ਟਰਕੀ ਨੇ ਇਰਾਕ ਚ ਜਾਂ ਟੈਂਕ ਖਿਲਾਰੇ ਨੇ। ਇਰਾਕ ਨੇ 2 ਦਿਨ ਦਾ ਸਮਾਂ ਦਿੱਤਾ, ਪਰ ਟਰਕੀ ਕਹਿੰਦਾ ਮੈਂ ਨਹੀਂ ਜਾਣਾ ਵਾਪਸ, ਕਿਉਂਕਿ ਅਸੀਂ ਸਿਰਫ ਸ਼ਾਂਤੀ ਲਈ ਇੱਥੇ ਹਾਂ, ਨਾ ਕਿ ਲੜਾਈ ਲਈ। ਸੋ ਇਰਾਕ ਰਸ਼ੀਆ ਦੇ ਖਾਤੇ 'ਚ ਚਲਾ ਗਿਆ, ਕਿਉਂਕਿ ਇਰਾਕ ਸੇਫ ਨਹੀਂ। ਨੈਟੋ ਕਦੇ ਮਦਦ ਨਹੀਂ ਕਰੇਗਾ, ਫਿਰ ਰਸ਼ੀਆ, ਟਰਕੀ ਅਤੇ ਇਰਾਕ 'ਚ ਹਮਲਾ ਕਰ ਸਕਦੇ ਤੇ ਨੈਟੋ ਦਾ ਨਾਮ ਆਉਣਾ ਲਾਜ਼ਮੀ ਹੈ। ਸੋ ਰਸ਼ੀਆ, ਈਰਾਨ ਤੇ ਚੀਨ ਇੱਕ ਪਾਸੇ ਅਤੇ ਨੈਟੋ ਇੱਕ ਪਾਸੇ। ਬ੍ਰਿਟਿਸ਼ ਆਪਣਾ ਦਾ ਲਾਉਣ 'ਚ ਲੱਗੇ ਨੇ। ਕੁਰਦਿਸਤਾਨ ਦੀ ਮਦਦ ਕਰਕੇ ਇਹ ਮਿਡਲ ਈਸਟ ਵਰਲਡ ਵਾਰ ਦਾ ਅਖਾੜਾ ਬਣਦਾ ਜਾ ਰਿਹਾ ਹੈ। US ਸੀਰੀਅਨ ਆਰਮੀ ਤੇ ਬੰਬ ਸੁੱਟ ਰਿਹਾ ਹੈ, ਹੱਦ ਹੋ ਗਈ। ਮੈਨੂੰ ਲੱਗਦਾ ਹੈ ਕਿ ਕਿਤੇ ਟਰਕੀ ਦਾ ਕੰਮ ਤਮਾਮ ਨਾ ਕਰ ਦੇਣ। ਇਹ ਸਾਰੇ ਜੰਗ ਦੇ ਮੈਦਾਨ ਬਾਰੇ ਤੁਹਾਡਾ ਕੀ ਖਿਆਲ ਹੈ? ਮਨੁੱਖਤਾ ਕਿੱਧਰ ਜਾ ਰਹੀ ਹੈ? ਸਿੰਘ ਸਾਹਿਬ ਜੀ, ਤੁਹਾਡੇ ਤੇ ਅਕਾਲ ਪੁਰਖ ਦੀ ਬੜੀ ਮਿਹਰਬਾਨੀ ਹੈ, ਸਾਡੀ ਕੌਮ ਲਈ ਤੁਸੀਂ ਬਖਸ਼ਿਸ਼ ਹੋ, ਸਾਨੂੰ ਤੁਹਾਡੇ ਤੇ ਮਾਣ ਹੈ। ਗੁਰਫਤਿਹ ਜੀ। ਜੀ ਰਾਮ ਸਾਹਿਬ। ਵੀਰ ਬੌਬੀ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਸਪੇਨ ਤੋਂ ਲਿਖਿਆ, ਉਹਨਾਂ ਨੇ ਸ਼ਲਾਘਾ ਦੇ ਸ਼ਬਦ ਕਹੇ ਨੇ, ਜਿਸ ਦੇ ਲਈ ਉਹਨਾਂ ਦੀ ਮਿਹਰਬਾਨੀ ਜੀ। ਅਸੀਂ ਤਾਂ ਹਮੇਸ਼ਾ ਹੀ ਇਸ ਗੁਰਬਾਣੀ ਦੇ ਫਰਮਾਨ ਨੂੰ ਹੀ ਆਪਣੇ ਜੀਵਨ ਦੀ ਟੇਕ ਸਮਝਦੇ ਹਾਂ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਜੀ। ਇਹ ਵਡਿਆਈ ਸਤਿਗੁਰੂ ਦੀ ਹੈ। ਸਤਿਗੁਰੂ ਜਿਹਦੇ ਸਿਰ ਤੇ ਹੱਥ ਰੱਖ ਦੇਣ, ਭਾਈ ਬਚਿੱਤਰ ਸਿੰਘ ਵਰਗਾ ਨਾਟਾ ਸਿੱਖ ਮਸਤ ਹਾਥੀਆਂ ਨਾਲ ਜੂਝ ਸਕਦਾ, ਔਰ ਇਹ ਗੁਰੂ ਦੀ ਵਡਿਆਈ ਹੈ। ਜਿਸ ਪਾਸੇ ਵੀ ਗੁਰੂ ਲਾਉਂਦੇ ਨੇ, ਔਰ ਜਿੱਥੇ ਵੀ ਸਤਿਗੁਰੂ ਨੇ ਕਿਸੇ ਤੋਂ ਕੋਈ ਕੰਮ ਲੈਣਾ, ਆਪ ਹੀ ਉਹ ਲੈ ਲੈਂਦੇ ਨੇ ਜੀ। ਇਹਨਾਂ ਦਾ ਮੇਨ ਫੋਕਸ ਲਿਖਤ ਦਾ ਜਿਹੜਾ ਮਿਡਲ ਈਸਟ ਦੇ ਵਿੱਚ ਬਣ ਰਿਹਾ ਸਿਨੇਰੀਓ ਹੈ, ਸਿਆਸੀ ਤੌਰ ਦੇ ਉੱਤੇ, ਜਿਹੜਾ ਸੱਚਮੁੱਚ ਹੀ ਖੌਫਨਾਕ ਹੈ। ਅਸੀਂ ਜਦੋਂ ਹੇਟ ਸਪੀਚ ਵਰਗਾ ਜਿਹੜਾ ਡੋਨਲਡ ਟਰੰਪ ਦਾ ਬਿਆਨ ਕਿ ਮੁਸਲਮਾਨਾਂ ਦੇ ਅਮਰੀਕਾਈ ਦਾਖਲੇ ਤੇ ਪਾਬੰਦੀ ਲਾਓ, ਕੱਲ ਡਿਸਕਸ ਕੀਤਾ ਜੀ, ਉਸ ਦੇ ਲਈ ਸਾਨੂੰ ਕਾਫੀ ਕਾਲਾਂ ਵੀ ਆਈਆਂ ਨੇ, ਔਰ ਬਹੁਤਿਆਂ ਨੂੰ ਉਹ ਐਨਾਲਿਸਿਸ ਬੜਾ ਪਸੰਦ ਆਇਆ। ਤੇ ਅਸੀਂ ਇਹ ਕਿਹਾ ਸੀ ਕਿ ਵੀ ਜੇ ਇਹ ਲਾਈਨ ਇਸ ਕਿਸਮ ਦੀ, ਔਰ ਜਿਸ ਕਿਸਮ ਦਾ ਐਪਲਾਜ਼ ਉਹਨੂੰ ਮਿਲ ਰਿਹਾ ਹੈ, ਔਰ ਉਹਦੇ ਐਡਮਾਇਰਰਸ ਦੀ ਗਿਣਤੀ ਵੱਧ ਰਹੀ ਹੈ, ਕਿ ਜੇ ਕਿਤੇ ਉਹ ਰਿਪਬਲਿਕਨਾਂ ਦਾ ਬਣ ਜਾਂਦਾ ਹੈ, ਉਹ ਨੋਮੀਨੇਸ਼ਨ ਪ੍ਰਾਇਮਰੀ ਜਿੱਤ ਜਾਂਦਾ ਹੈ, ਫਿਰ ਕੋਈ 1-2 ਹੋਰ ਵਾਕਿਆ ਅਮਰੀਕਾ ਦੀ ਲੈਂਡ ਤੇ ਹੋ ਜਾਂਦੇ ਨੇ, ਜਦੋਂ ਤੱਕ ਨੈਕਸਟ ਈਅਰ ਇਲੈਕਸ਼ਨ ਹੋਣੀ ਹੈ, ਔਰ ਪ੍ਰੈਜ਼ੀਡੈਂਟ ਬਣ ਜਾਂਦਾ ਹੈ, ਤੇ ਫਿਰ ਦੁਨੀਆ ਦੇ ਹਰ ਗਲੀ ਕੂਚੇ ਖੂੰਜੇ ਦੇ ਵਿੱਚ ਜਿਹੜਾ ਹੈ ਉਹ ਖੂਨ ਖਰਾਬਾ ਹੋਏਗਾ। ਕਿਉਂਕਿ ਇਹ ਜਿਹੜੀ ਸੋਚ ਹੈ ਜਿਸ ਟਾਈਪ ਦੀ, ਇਹ ਤਾਂ ਡਿਵਾਈਸਿਵ ਹੈ, ਇਹ ਤਾਂ ਵੰਡਣ ਵਾਲੀ ਹੈ ਜੀ। ਸੋ ਇਨਫੈਕਟ ਇਸ ਸਾਰੇ ਸਿਨੇਰੀਓ ਨੂੰ ਜੇ ਅਸੀਂ ਦੇਖਦੇ ਹਾਂ, ਜਿਹੜਾ ਯੂਰਪ ਦੇ ਵਿੱਚ ਜਿਵੇਂ ਬਣਿਆ, ਉਸ ਨੈਸ਼ਨਲ ਫਰੰਟ ਦੀ ਵਿਕਟਰੀ ਲੋਕਲ ਚੋਣਾਂ 'ਚ ਹੋਈ, ਔਰ ਯੂਰਪ ਦੇ ਵਿੱਚ ਇੱਕ ਐਂਟਾਈ ਇਸਲਾਮਿਕ ਔਰ ਐਂਟਾਈ ਇਮੀਗ੍ਰੈਂਟ ਵੇਵ ਬਣੀ ਹੋਈ ਹੈ। ਮਿਡਲ ਈਸਟ ਇੰਨੀ ਬੁਰੀ ਤਰ੍ਹਾਂ ਇਹਨਾਂ ਤਾਕਤਾਂ ਨੇ ਅਨਸਟੇਬਲ ਕਰ ਦਿੱਤਾ ਹੈ ਕਿ 2002 ਦੀ ਇਰਾਕ ਦੇ ਉੱਤੇ ਜਿਹੜੀ ਚੜ੍ਹਾਈ ਹੈ, ਉਸ ਤੋਂ ਜਿਹੜੀ ਗੱਲ ਸ਼ੁਰੂ ਹੋਈ, ਅੱਜ ਵਰਚੁਅਲੀ ਇਰਾਕ ਜਿਹੜਾ ਹੈ ਉਹ ਇੱਕ ਪਾਸੇ ਉਹਦਾ ਇੱਕ ਹਿੱਸਾ ਈਰਾਨ ਦੇ ਜਿਹੜਾ ਪੋਲੀਟੀਕਲ ਇਨਫਲੂਐਂਸ ਸਫੀਅਰ 'ਚ ਹੈ। ਜਿਹੜਾ ਨਾਰਦਰਨ ਇਰਾਕ ਹੈ ਉਹ ਆਲਮੋਸਟ ਉਹਦੇ ਤੇ ਕੁਰਦਿਸਤਾਨ ਦਾ ਲੇਬਲ ਨਹੀਂ ਲਾਇਆ ਹੋਇਆ, ਲੇਕਿਨ ਉਹ ਆਲਮੋਸਟ ਇੰਡੀਪੈਂਡੈਂਟ ਆਪਰੇਟ ਕਰਦਾ, ਔਰ ਉਹਨੂੰ ਅਮਰੀਕਾ ਔਰ ਇਜ਼ਰਾਈਲ ਇਹ ਸਪੋਰਟ ਕਰਦੇ ਨੇ। ਟਰਕੀ ਉਹਨੂੰ ਪਿੱਛੇ ਨੂੰ ਧੱਕਦਾ ਹੈ, ਕਿਉਂਕਿ ਟਰਕੀ ਦੇ ਵਿੱਚ ਆਪਣੇ ਇੰਨੇ ਮਿਲੀਅਨ ਕੁਰਦ ਨੇ ਕਿ ਉਹ ਕੱਲ ਉਹਨਾਂ ਨੂੰ ਜੁਆਇਨ ਕਰਨਾ ਚਾਹਣ ਤਾਂ ਟਰਕੀ ਵੀ ਟੁੱਟ ਜਾਏਗਾ ਉਸ ਪਾਸਿਓਂ। ਸੋ ਕੁੱਲ ਮਿਲਾ ਕੇ ਇਹਨਾਂ ਦੀ ਖੇਡ ਜਿਹੜੀ ਸੀ ਆਇਲ ਦੇ ਉੱਤੇ ਕਬਜ਼ਾ ਕਰਨ ਦੀ, ਇਹਨਾਂ ਨੇ ਇਰਾਕ ਨੂੰ ਵਰਚੁਅਲੀ 3 ਹਿੱਸਿਆਂ 'ਚ ਵੰਡਿਆ ਹੋਇਆ, ਔਰ ਇਹੀ ਖੇਡ ਜਿਹੜੀ ਆ ਉਹ ਸੀਰੀਆ ਦੇ ਵਿੱਚ ਵੀ ਖੇਡੀ ਜਾ ਰਹੀ, ਔਰ ਜਿਹਨੂੰ ਅੱਜ ਇਸਲਾਮਿਕ ਸਟੇਟ ਕਿਹਾ ਜਾਂਦਾ ਹੈ, ਇਹਨਾਂ ਦੇ ਖੜੇ ਕੀਤੇ ਹੋਏ ਸੀ। ਸੀਰੀਆ ਦੇ ਜਿਹੜਾ ਬਾਦਸ਼ਾਹ ਉਸ ਨੂੰ ਡੀਸਟੇਬਲਾਈਜ਼ ਕਰਨ ਲਈ, ਪਰ ਰਸ਼ੀਆ ਦੇ ਇੰਟਰਸਟ ਉੱਥੇ ਫਸੇ ਹੋਏ ਨੇ, ਰਸ਼ੀਆ ਸੀਰੀਆ ਦੇ ਨਾਲ ਖਲੋ ਗਿਆ।
ਔਰ ਲੇਟਲੀ ਜਿਹੜੀ ਰਸ਼ੀਆ ਔਰ ਟਰਕੀ ਦਾ ਟਕਰਾਅ ਹੋਇਆ ਜਹਾਜ਼ ਦੇ ਮੁੱਦੇ ਤੇ, ਉਹਨੇ ਹੁਣ ਰਸ਼ੀਆ, ਚਾਈਨਾ, ਈਰਾਨ ਉਹ ਇੱਕ ਪੇਜ ਤੇ ਆ ਗਏ ਨੇ, ਕਿਉਂਕਿ ਟਰਕੀ ਔਰ ਈਰਾਨ ਦਾ ਵੀ ਆਪਸੀ ਟਕਰਾਅ ਰਿਹਾ, ਉਹਨਾਂ ਦਾ ਵੀ ਜਿਹੜੀ ਆ ਉਹ ਸਾਰੀ ਸਾਈਕੋ ਹਿਸਟਰੀ ਹਰ ਥਾਂ ਤੇ ਪਲੇ ਕਰ ਰਹੀ ਹੈ। ਔਰ ਇਸ ਸਾਰੇ ਚੋਂ ਜਿਸ ਕਿਸਮ ਦਾ ਅਮਰੀਕਾ ਦਾ ਰੋਲ, ਨੈਟੋ ਦਾ ਰੋਲ, ਉਹਨਾਂ ਨੇ ਕਿਹਾ ਜੀ ਬੇਸ਼ੱਕ ਜੇ ਰਸ਼ੀਆ, ਚਾਈਨਾ, ਈਰਾਨ ਇੱਕ ਪੇਜ ਤੇ ਆਉਂਦੇ ਨੇ ਤਾਂ ਨੈਟੋ ਇੱਕ ਪਾਸੇ ਆ ਜਾਏਗੀ ਔਰ ਇਹ ਤਬਾਹੀ ਦਾ ਸਾਰਾ ਰਸਤਾ ਬਣਦਾ ਜੀ। ਇਹ ਠੀਕ ਹੈ ਕਿ ਇਹ ਸਿਨੈਰੀਓ ਅਲਟੀਮੇਟਲੀ, ਜਿਵੇਂ ਮੈਂ ਅੱਗੇ ਵੀ ਇਹ ਕਹਿੰਦਾ ਹੈ ਵੀ ਇਹ ਸਾਰੀ ਮਿਸਚਿਫ, ਇਹ ਖਿੱਤਾ ਹੋਏ, ਸਾਡਾ ਖਿੱਤਾ ਕਸ਼ਮੀਰ, ਪੰਜਾਬ ਹੋਏ, ਨਾਰਥ ਈਸਟ ਹੋਏ, ਨਾਗਾਲੈਂਡ, ਇਹ ਸਾਰੀ ਕਲੋਨੀਅਲ ਮੈਪ ਮੇਕਿੰਗ ਮਿਸਚਿਫ ਹੈ। ਜਿਹੜਾ ਬਸਤੀਵਾਦੀ ਸੀ, ਜਦੋਂ ਨਿਕਲੇ ਆਪਣੀ ਮਰਜ਼ੀ ਨਾਲ ਇਹਨਾਂ ਨੇ ਦੇਸ਼ ਬਣਾ ਦਿੱਤੇ, ਨਾ ਲੋਕਾਂ ਦੀਆਂ ਭਾਵਨਾਵਾਂ, ਨਾ ਉਮੰਗਾਂ, ਨਾ ਕਿਹਦੀ ਸਮੁੰਦਰ ਤੱਕ ਐਕਸੈਸ ਹੈ, ਕਿਹਦੀ ਨਹੀਂ ਹੈ, ਕਿਤੇ ਇੱਧਰ ਕਬੀਲੇ 4 ਇਕੱਠੇ ਕਰਤੇ ਉਹਦੇ ਇਹਨਾਂ ਨੂੰ ਤਾਂ ਸੀ ਵੀ ਇਹਨਾਂ ਨੇ ਪਹਿਲਾਂ ਲੁੱਟਿਆ ਚੰਗੀ ਤਰ੍ਹਾਂ 200 ਸਾਲ, 300 ਸਾਲ, ਫਿਰ ਨਿਕਲਣ ਲੱਗੇ ਵੀ ਇਹਨਾਂ ਨੇ ਦੇਖਿਆ ਵੀ ਅੱਗੋਂ ਲਈ ਵੀ ਇਹਨਾਂ ਦੇ ਇੰਟਰਸਟ ਮਹਿਫੂਜ਼ ਰਹਿਣ। ਹੁਣ ਸਾਰਾ ਮਿਡਲ ਈਸਟ ਜਿਹੜਾ ਹੈ, ਜਿੰਨੇ ਆ ਮੁਲਕ ਬਣੇ ਨੇ ਈਰਾਨ ਨੂੰ ਛੱਡ ਕੇ, ਇਰਾਕ ਹੋਏ, ਸੀਰੀਆ ਹੋਏ, ਜਾਰਡਨ ਹੋਏ, ਲੈਬਨਾਨ ਹੋਏ, ਇਹ ਸਾਰੇ ਜਿਹੜੇ ਨੇ ਪਹਿਲਾ ਸੰਸਾਰ ਜੰਗ ਖਤਮ ਹੋਇਆ, ਇਹ ਸਾਰੀ ਟੈਰੀਟਰੀ ਆਟੋਮਨ ਅੰਪਾਇਰ ਦੀ ਸੀ, ਜਿਹੜਾ ਪ੍ਰੈਜ਼ੈਂਟ ਡੇ ਟਰਕੀ ਹੈ, 600 ਸਾਲ ਉਹਨਾਂ ਦੇ ਥੱਲੇ ਰਿਹਾ। ਔਰ ਇੱਥੇ ਇਹਨਾਂ ਨੇ ਆਪਣੇ ਲਾਭਾਂ ਲਈ ਕਿਸੇ ਨਾਲ ਸਮੁੰਦਰ ਇਧਰੋਂ ਲਾਤਾ, ਕਿਸੇ ਨਾਲ ਉਧਰੋਂ ਲਾਤਾ, ਕੁਵੈਤ ਖੜਾ ਕਰਤਾ। ਕੁਵੈਤ ਹਮੇਸ਼ਾ ਇਰਾਕ ਦਾ ਹਿੱਸਾ ਰਿਹਾ, ਇਹਨਾਂ ਦੀ ਪੁਰਾਣੀ ਮੈਸੋਪੋਟਾਮੀਅਮ ਸਿਵਲਾਈਜੇਸ਼ਨ, ਬਗਦਾਦ ਸਿਵਲਾਈਜੇਸ਼ਨ ਦਾ ਹੈਡ ਸੀ ਇਸਲਾਮਿਕ ਕਿਸੇ ਜ਼ਮਾਨੇ 'ਚ, ਪਰ ਇਹਨਾਂ ਨੇ, ਔਰ ਸਾਊਦੀ ਅਰੇਬੀਆ ਉਹ ਇੱਕ ਟੱਬਰ ਦੇ ਹਵਾਲੇ ਕਰ ਦਿੱਤਾ, ਮੱਕਾ, ਮਦੀਨਾ, ਸਾਊਦ ਫੈਮਿਲੀ ਦੇ ਜਿਹੜੇ ਅੱਜ ਤੱਕ ਵੀ ਇਹਨਾਂ ਦੇ ਲਾਇਲ ਨੇ। ਹੁਣ ਜੇ ਤੁਸੀਂ ਕੁੱਲ ਮਿਲਾ ਕੇ ਦੇਖਦੇ ਹੋ ਕਿ ਵੀ ਇੱਕ ਪਾਸੇ ਰੌਲਾ ਪਾ ਰਹੇ ਨੇ ਕਿ ਜੀ ਇਸਲਾਮੀਕਰਨ, ਵਹਾਬੀ ਔਰ ਰੈਡੀਕਲ ਇਸਲਾਮ ਔਰ ਫਲਾਣਾ, ਤੇ ਉਹ ਜਿੱਥੋਂ ਨਿਕਲ ਰਿਹਾ ਹੈ ਸਾਊਦੀ ਅਰੇਬੀਆ ਜਿਹੜਾ ਉਹਦਾ ਸਿਰ ਹੈ, ਜਿੱਥੋਂ ਜਿਹੜੇ ਮਦਰਸਿਆਂ ਨੂੰ ਫਾਈਨਾਂਸ, ਉਹ ਇਹਨਾਂ ਦੇ ਸਭ ਤੋਂ ਵੱਡੇ ਯਾਰ ਨੇ ਜੀ। ਕਿਉਂਕਿ ਔਰ ਇੱਥੇ ਜਦੋਂ 9/11 ਦਾ ਦੁਖਾਂਤ ਵਾਪਰਿਆ, ਹੁਣ ਇੱਥੇ ਬਹੁਤ ਸਾਰੇ ਸਾਊਦੀ ਪ੍ਰਿੰਸਿਸ ਦੇ ਦੂਜੇ ਤੀਜੇ ਬੱਚੇ, ਦੂਜੇ ਉਹਨਾਂ ਦੇ ਸੈਂਕੜਿਆਂ ਤਾਂ ਕਰਾਊਨ ਪ੍ਰਿੰਸ ਦੇ ਵੀ ਅੱਗੋਂ ਛੋਟੇ ਛੋਟੇ ਪ੍ਰਿੰਸ ਨੇ, ਇੰਨਾ ਵੱਡਾ ਟੱਬਰ ਹੈ। ਔਰ ਸਾਰੇ ਜਦੋਂ ਜਹਾਜ਼ ਇੱਥੇ ਗਰਾਊਂਡਡ ਸੀ, ਉਹ ਸਾਰੇ ਹੀ ਸੈਂਕੜਿਆਂ ਦੀ ਗਿਣਤੀ ਜਿਹੜੇ ਉਹ ਸੀ, ਉਹਨਾਂ ਨੂੰ ਸੇਫਲੀ ਜਿਹੜਾ ਕੱਢ ਕੇ ਸਾਊਦੀ ਅਰੇਬੀਆ ਛੱਡਿਆ ਗਿਆ, ਕਿਉਂਕਿ ਬੁਸ਼ ਜਿਹੜਾ ਸੀਨੀਅਰ ਬੁਸ਼ ਹੈ, ਉਹਨਾਂ ਨਾਲ ਆਇਲ ਦੇ ਇੰਟਰਸਟ ਜੁੜੇ ਹੋਏ ਨੇ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਜਿਹੜੀ ਹਿਪੋਕ੍ਰੇਸੀ ਲਾਈਨ ਔਰ ਇਸ ਕਿਸਮ ਦਾ ਜਿਹੜਾ ਸਾਰਾ ਪਾਰਟ ਹੈ, ਇਹਨੇ ਇਹ ਸਾਰੀ ਸਿਚੁਏਸ਼ਨ ਕ੍ਰੀਏਟ ਕੀਤੀ ਹੈ ਜੀ। ਔਰ ਇਹ ਪੱਛਮੀ ਤਾਕਤਾਂ ਜਿਨ੍ਹਾਂ ਦੇ ਵਿੱਚ ਪਹਿਲਾਂ ਤਾਂ ਜੋ ਵੀ ਕੀਤਾ ਯੂਰਪੀਅਨ ਪਾਵਰਸ ਨੇ ਕੀਤਾ, ਅਮਰੀਕਾ ਦਾ ਤਾਂ ਨਹੀਂ ਸੀ ਫਸਟ ਵਰਲਡ ਵਾਰ ਤੋਂ ਬਾਅਦ ਰੋਲ, ਲੇਕਿਨ ਹੁਣ ਅਮਰੀਕਾ ਇਹਨਾਂ ਦਾ ਸਰਗਣਾ ਬਣਿਆ ਹੋਇਆ ਔਰ ਇਹ ਨਵੀਂ ਮੈਪ ਮੇਕਿੰਗ ਕਰਨਾ ਚਾਹੁੰਦੇ ਨੇ ਮਿਡਲ ਈਸਟ ਦੇ ਵਿੱਚ। ਜਿਵੇਂ ਇਰਾਕ ਦੇ 3 ਹਿੱਸੇ, ਸੀਰੀਆ ਦੇ 2 ਜਾਂ 3, ਇਧਰੋਂ ਚੱਕੋ ਉਧਰ ਲਾ ਦਿਓ। ਹੁਣ ਈਰਾਨ ਦੇ ਨਾਲ ਵੀ ਬਣ ਗਈ, ਪਹਿਲਾਂ ਉਹੀ ਈਰਾਨ ਜਿਹੜਾ ਉਹ ਇਹਨਾਂ ਨੂੰ ਲੱਗਦਾ ਸੀ ਕਿ ਵੀ ਕਿੰਨੇ ਸਾਲ ਸੈਂਕਸ਼ਨਸ ਲਾਈ ਰੱਖੀ। ਸੋ ਮੈਂ ਸਮਝਦਾ ਵੀ ਬੇਸ਼ੱਕ ਇਹ ਜਿਹੜਾ ਖੌਫਨਾਕ ਸਿਨੈਰੀਓ ਹੈ ਔਰ ਅਸੀਂ ਵੀ ਇਸ ਨੂੰ ਸਮਝਦੇ ਹਾਂ, ਔਰ ਖਾਸ ਤੌਰ ਤੇ ਜਿਹੜਾ ਡੋਮੈਸਟਿਕ ਸਪਿਨ ਮਿਲ ਰਹੀ ਹੈ, ਪਰ ਕੁੱਲ ਮਿਲਾ ਕੇ ਅਲਟੀਮੇਟਲੀ ਅਕਾਲ ਪੁਰਖ ਦੀ ਰਜ਼ਾ ਖੇਡ ਹੈ। ਔਰ ਇਹੀ ਹਾਲ ਸਾਊਥ ਏਸ਼ੀਆ ਦੇ ਵਿੱਚ ਹੈ, ਉੱਥੇ ਵੀ ਉਹਨਾਂ ਦੀ ਮੈਪ ਮੇਕਿੰਗ, ਅੱਧੇ ਸਿੱਖ ਇੱਧਰ ਛੱਡਤੇ, ਅੱਧੇ ਉੱਧਰ, ਕਸ਼ਮੀਰ ਇੱਧਰ ਉੱਧਰ, ਨਾਰਥ ਈਸਟ ਦਾ ਕੀ ਹਾਲ ਕਰ ਦਿੱਤਾ ਹੈ। ਉਹੀ ਗਵਾਂਢੀ ਲੜ ਰਹੇ ਨੇ, ਫਿਰ ਆਪਣੇ ਅੰਕਲ ਸੈਮ ਕੋਲ ਆਉਂਦੇ ਨੇ ਕਿ ਜੀ ਤੁਸੀਂ ਕਰੋ ਸਾਡਾ ਕੁਛ। ਇਹ ਵੀ ਕਹਿੰਦੇ ਨੇ ਜੀ ਅਸੀਂ ਵਿਚੋਲਗੀ ਨਹੀਂ ਕਰਨੀ। ਇਹ ਦੋਨਾਂ ਨੂੰ ਹੀ, ਉਹਨਾਂ ਨੂੰ ਵੀ ਹਥਿਆਰ ਵੇਚ ਦਿੰਦੇ ਨੇ, ਇੰਡੀਆ ਨੂੰ ਵੀ, ਪਾਕਿਸਤਾਨ ਨੂੰ ਵੀ ਵੇਚ ਦਿੰਦੇ ਨੇ। ਉਹ ਕਹਿੰਦੇ ਚਲੋ ਤੁਹਾਨੂੰ ਇੰਨੇ ਵਾਲਾ ਦੇ ਦਿੰਨੇ, ਉਹਨੂੰ ਕਹਿੰਦੇ ਨੇ ਲੈ, ਜਿਵੇਂ ਉਹ ਲਾਲਾ ਕਹਿੰਦਾ ਲੈ ਫਿਰ ਹੋਰ ਧਨੀਆ ਵਾਧੂ ਦੇ ਦਿੰਨੇ ਆ, ਇਹ ਪੈਸਿਆਂ ਤੋਂ ਵਾਧੂ ਉਹਨਾਂ ਨੂੰ ਦੇ ਕੇ ਉਹ ਫਿਰ ਕਹਿੰਦੇ ਨੇ ਜੀ ਦੇਖੋ ਸਾਡੇ ਤੇ ਖਾਸ ਹੱਥ ਹੈ। ਸੋ ਕੁੱਲ ਮਿਲਾ ਕੇ ਇਹਨਾਂ ਦੀ ਖੇਡ ਹੈ। ਪਰ ਜੇ ਹੁਣ ਅਕਾਲ ਪੁਰਖ ਦੇ ਭਾਣੇ 'ਚ ਕੁਛ ਇਸ ਕਿਸਮ ਦਾ ਦੇਸ਼ ਕਾਲ ਦਾ ਚੱਕਰ ਹੈ, ਕੋਈ ਨਵੀਂ ਤਬਦੀਲੀ ਹੋਣੀ ਹੈ, ਤੇ ਹੁਣ ਸਤਿਗੁਰ ਜਾਣਦੇ ਨੇ। ਪਰ ਕੁੱਲ ਮਿਲਾ ਕੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਪਾਸੇ ਨੂੰ ਸਥਿਤੀ ਧੱਕ ਦਿੱਤੀ ਗਈ ਹੈ, ਔਰ ਖਾਸ ਤੌਰ ਤੇ ਜਿਹੜੀ ਫਿਰਕਾ ਦਰਾਨਾ ਫਿਰਕੂ ਸੋਚ ਹੈ ਔਰ ਇਹ ਡਿਵੀਜ਼ਨ, ਇਹ ਨਫ਼ਰਤ ਜਿਹੜੀ ਹੈ, ਇਹ ਬਹੁਤ ਡਿਸਟਰਕਟਿਵ ਹੋਏਗੀ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦੇ ਚੌਬੋਲੇ, ਮਹੱਲਾ 5ਵਾਂ। ਚੌਬੋਲੇ 'ਚ ਬੇਸ਼ੱਕ 4-4 ਪਦੇ ਨੇ, 2-2 ਲਾਈਨਾਂ ਦੇ, ਪਰ ਅਸੀਂ ਸਮੇਂ ਦੀ ਸੀਮਾ ਨੂੰ ਮੁੱਖ ਰੱਖ ਕੇ 2 ਹੀ ਵਿਚਾਰ ਅਧੀਨ ਲਿਆਂਦੇ ਜੀ। ਇਹ ਹੈ, ਅਬ ਦਬ ਜਬ ਜਾਰੀ ਹੈ, ਬਿਛਰਤ ਪ੍ਰੇਮ ਬਿਹਾਲ,
ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਇਆਲ। दूसरा है जां को प्रेम सुआओ है चरण चितव मन माहे नानक बिर ही ब्रह्म के आन न कतहूं जाए। जी अब कहंदे ने घर नूं दब कहंदे ने द्रव धन पदार्थ कि जे साडे घर नूं अग लग जाए साडियां चीज़ां वस्तुआं जिहड़ियां ने वो लुट्टियां जाण जब जारी है सड़ जाण। विछरत प्रेम बेहाल असीं इवें बेहाल हुंदे आ ਉਹ ਸਾਡੀ ਕਮਾਈ ਸਾਡੇ ਸਾਰੇ ਜੀਵਨ ਦੀ ਪੂੰਜੀ ਰੁੜ ਗਈ ਜੇ ਹੜ ਆ ਜਾਣ ਸਾਰਾ ਜੀਵਨ ਦਾ ਜੋ ਕਮਾਇਆ ਸੀ ਉਹ ਸੜ ਗਿਆ ਜੇ। ਪਰ ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਇਆਲ ਵੀ ਇੱਕ ਪਾਸੇ ਦੁਨਿਆਵੀ ਚੀਜ਼ਾਂ ਘਰ ਹੋਏ ਪਦਾਰਥ ਹੋਣ ਉਹਨਾਂ ਦਾ ਜਾਣਾ ਤਾਂ ਸਾਨੂੰ ਬੇਹਾਲ ਕਰ ਦਿੰਦਾ ਹੈ ਪਰ ਜਿਹੜੀ ਸਾਡੀ ਸਵਾਸਾਂ ਦੀ ਪੂੰਜੀ ਹੈ ਜਿਹੜੀ ਨਿਰੰਕਾਰ ਨੇ ਸਾਨੂੰ ਜੀਵਨ ਦਿੱਤਾ ਹੈ ਕਿ ਇਸ ਨੂੰ ਅਸੀਂ ਸਕਾਰਤਾ ਕਰਨਾ ਹੈ ਉਹ ਤਾਂ ਲੁੱਟਿਆ ਜਾ ਰਿਹਾ। ਮੂਸਨ ਤਬ ਹੀ ਮੂਸਿਆ ਉਹਦੇ ਨਾਲੋਂ ਨਾਲ ਜਿਹੜਾ ਉਹ ਲੁੱਟਿਆ ਜਾ ਰਿਹਾ ਬਿਸਰਤ ਪੁਰਖ ਦਇਆਲ ਔਰ ਅਸੀਂ ਉਸ ਦਇਆਵਾਨ ਪੁਰਖ ਨੂੰ ਵਿਸਾਰ ਕੇ ਉਸ ਮਾਇਆ ਨੂੰ ਇਕੱਠੀ ਕਰ ਰਹੇ ਹਾਂ ਜਿਹਨੇ ਅਲਟੀਮੇਟਲੀ ਸੜ ਜਾਣਾ ਜਾਂ ਨਾਲ ਨਹੀਂ ਜਾਣਾ ਪਰ ਉਹਦੇ ਤੋਂ ਅਸੀਂ ਹਾਲੋਂ ਬੇਹਾਲ ਹੁੰਦੇ। ਤੇ ਫਿਰ ਗੁਰੂ ਸਾਹਿਬ ਨੇ ਫਰਮਾਇਆ ਜਾਂ ਕੋ ਪ੍ਰੇਮ ਸੁਆਓ ਹੈ ਕਿ ਜਿਨ੍ਹਾਂ ਦੇ ਜੀਵਨ ਦਾ ਮਨੋਰਥ ਸੁਆਓ ਮਨੋਰਥ ਹੈ ਉਹ ਪਿਆਰ ਹੈ ਜੀ ਰੱਬ ਦੇ ਨਾਲ ਪਿਆਰ। ਜਾਂ ਕੋ ਪ੍ਰੇਮ ਸੁਆਓ ਹੈ ਚਰਨ ਚਿਤਵ ਮਨ ਮਾਹੇ ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਉਸ ਪਿਆਰੇ ਦੇ ਚਰਨ ਉਸ ਪਿਆਰੇ ਦੀ ਹੋਂਦ ਪਿਆਰੇ ਦਾ ਸ਼ਬਦ ਪਿਆਰੇ ਦਾ ਵਾਸਾ ਉਹਨਾਂ ਦੇ ਹਿਰਦੇ 'ਚ ਹੁੰਦਾ। ਨਾਨਕ ਬਿਰਹੀ ਬ੍ਰਹਮ ਕੇ ਆਨ ਨ ਕਥੂ ਜਾਏ ਕਿ ਉਹਨਾਂ ਦੇ ਅੰਦਰ ਜੇ ਕਿਸੇ ਚੀਜ਼ ਦਾ ਬਿਰਹ ਹੈ ਤੜਫ ਹੈ ਪਿਆਸ ਹੈ ਵਿਛੋੜਾ ਜੀ ਤੇ ਉਹ ਸਿਰਫ ਨਿਰੰਕਾਰ ਦੇ ਨਾਂ ਦਾ। ਗੁਰੂ ਪੰਜਵੇਂ ਨਾਨਕ ਫਰਮਾਉਂਦੇ ਨੇ ਨਾਨਕ ਬਿਰਹੀ ਬ੍ਰਹਮ ਕੇ ਉਹਨਾਂ ਦੇ ਅੰਦਰ ਉਸ ਵਾਹਿਗੁਰੂ ਦਾ ਹੀ ਬਿਰਹ ਹੈ ਉਸ ਦੇ ਵਿਛੋੜੇ ਦੀ ਪੀੜ ਹੈ। ਆਨ ਨਾ ਕਥੂ ਜਾਏ ਉਸ ਪਿਆਰੇ ਤੋਂ ਬਿਨਾਂ ਉਹਨਾਂ ਦੇ ਮਨ ਦੀਆਂ ਅੱਖਾਂ ਸਾਹਮਣੇ ਉਹਨਾਂ ਦੀ ਦਿਲ ਦੀ ਸੇਜਾ ਦੇ ਉੱਤੇ ਕੋਈ ਹੋਰ ਨਹੀਂ ਬੈਠਦਾ ਕੋਈ ਹੋਰ ਨਿਵਾਸ ਨਹੀਂ ਕਰਦਾ। ਉਹ ਪ੍ਰਭੂ ਪਿਆਰ ਦੇ ਵਿੱਚ ਹੀ ਆਪਣਾ ਜੀਵਨ ਜਾਂ ਪ੍ਰਭੂ ਦੇ ਪਿਆਰ 'ਚ ਜਾਂ ਉਸ ਦੀ ਯਾਦ 'ਚ ਤੇ ਜੇ ਵਿਛੋੜਾ ਵੀ ਹੁੰਦਾ ਤੇ ਵਿਛੋੜੇ 'ਚ ਵੀ ਉਹ ਪਿਆਸ ਹੈ ਕਿ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ। ਜੀ ਅੱਜ ਦਾ ਵਿਚਾਰ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਣੇ ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।